CV84 break ਤੋਂ ਬਾਅਦ ਸਾਨੂੰ ਹੁਣ ਜੁੜ ਚੁੱਕੇ ਨੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ, a media personality from Canada। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਹੜੀ ਅਕਾਲ ਤਖ਼ਤ ਸਾਹਿਬ ਤੇ ਘਟਨਾ ਵਾਪਰੀ ਉਸ ਦੀ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਵੇਂ ਤੁਸੀਂ ਲਾਸਟ ਫਰਾਈਡੇ ਨਿਊਯਾਰਕ ਦੀ ਮਾਰਚ ਦੇ ਵਿੱਚ ਸ਼ਾਮਿਲ ਹੋਏ, ਤੁਹਾਨੂੰ ਕਿਵੇਂ ਮਹਿਸੂਸ ਹੋਇਆ? ਤੁਹਾਡੀ ਟੋਰਾਂਟੋ ਵਿੱਚ ਇਸ ਸੰਬੰਧੀ ਕੀ ਐਕਟੀਵਿਟੀ ਰਹੀ? ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਜੀ ਮਹਿਸੂਸ ਕਰ ਰਿਹਾ ਮੈਂ ਜਿਹੜੀ ਨਿਊਯਾਰਕ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਸਿੱਖਸ ਫॉर ਜਸਟਿਸ ਦੇ ਵੱਲੋਂ ਇਹ ਰੈਲੀ ਬੁਲਾਈ ਗਈ ਸੀ, ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਕਿਸੇ ਸਮੇਂ ਗਦਰੀ ਬਾਬਿਆਂ ਨੇ ਸਟਾਕਟਨ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਇੱਥੋਂ ਇੱਕ ਕਦਰ ਬਚਾਇਆ ਸੀ। ਇਸੇ ਤਰ੍ਹਾਂ ਹੀ 1986 ਦੇ ਵਿੱਚ 29 ਅਪ੍ਰੈਲ ਵਾਲੇ ਦਿਨ ਅਕਾਲ ਤਖ਼ਤ ਸਾਹਿਬ ਤੋਂ ਐਲਾਨਨਾਮਾ ਹੋਇਆ ਸੀ। ਜਿਹੜਾ ਇਤਿਹਾਸ ਆ, ਮੈਨੂੰ ਲੱਗਦਾ ਸੀ ਕਿ ਇਹ ਦੁਹਰਾਇਆ ਜਾ ਰਿਹਾ ਹੈ। ਇਸੇ ਕਰਕੇ ਹੀ ਭਾਵੇਂ ਕਿ ਸਕੈਜੂਲ ਬਹੁਤ ਜ਼ਿਆਦਾ ਬਿਜ਼ੀ ਸੀਗਾ ਟੋਰਾਂਟੋ ਦੇ ਵਿੱਚ, ਪਰ ਫਿਰ ਵੀ ਅਸੀਂ 10 ਘੰਟੇ ਡਰਾਈਵ ਕਰਕੇ ਇਹਦੇ ਵਿੱਚ ਸ਼ਾਮਲ ਹੋਏ, ਕਿਉਂਕਿ ਦਿਸ ਵਾਜ਼ ਲਾਈਕ ਹਿਸਟਰੀ ਇਨ ਮੇਕਿੰਗ, ਕਿ ਜਦੋਂ ਵੀ ਖਾਲਿਸਤਾਨ ਦੀ ਕਿਤੇ ਤਵਾਰੀਖ ਲਿਖੀ ਜਾਏਗੀ ਖਾਲਿਸਤਾਨ ਦੇ ਆਜ਼ਾਦੀ ਦੇ ਸੰਘਰਸ਼ ਦੀ, ਤਾਂ ਫਿਰ ਨਿਊਯਾਰਕ ਦੀ ਰੈਲੀ ਜਿਹੜੀ ਸਾਵਰਟੀ ਦੀ ਹੈ, ਜਿਹਦੇ ਵਿੱਚ ਉੱਤਰੀ ਅਮਰੀਕਾ ਦੇ ਲੋਕ ਲੇਰਲੀ ਸਿੱਖ ਲੋਕ ਆ ਜਿਹੜੇ ਉਹ ਇਹ ਐਲਾਨ ਕਰ ਰਹੇ ਨੇ ਕਿ ਭਾਈ ਅਸੀਂ ਇਨਸਾਫ ਮੰਗ ਕੇ ਬਹੁਤ ਦੇਖ ਲਿਆ, ਹੁਣ ਇਨਸਾਫ ਦੀ ਵਾਲੀ ਗੱਲ ਨਹੀਂ ਰਹੀ, ਸਾਨੂੰ ਹੁਣ ਸਮਝ ਆ ਗਈ ਆ ਕਿ ਇਨਸਾਫ ਜਿਹੜਾ ਇਹ ਸਾਵਰਟੀ ਭਾਵ ਖੁਦ ਮੁਖਤਿਆਰੀ ਆਜ਼ਾਦ ਦੇਸ਼ ਖਾਲਿਸਤਾਨ ਦੀ ਜਿਹੜੀ ਐਸਟੈਬਲਿਸ਼ਮੈਂਟ ਆ ਉਸ ਤੋਂ ਬਾਅਦ ਹੀ ਪੋਸੀਬਲ ਹੋ ਸਕਦਾ ਹੈ। ਸੋ ਜਿਹੜਾ ਇਹੋ ਜਿਹਾ ਐਲਾਨ ਦੀ ਜਿਹੜੀ ਸੋਚ ਸੀਗੀ, ਇਹ ਇਸ ਲਈ ਟੋਰਾਂਟੋ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰਬਲ ਸੀ। ਇਸੇ ਕਰਕੇ ਟੋਰਾਂਟੋ ਤੋਂ ਬਹੁਤ ਸਾਰੇ ਲੋਕ ਡਰਾਈਵ ਕਰਕੇ ਇੱਥੇ ਪਹੁੰਚੇ, ਭਾਵੇਂ ਕਿ ਟੋਰਾਂਟੋ ਦੇ ਵਿੱਚ ਸ਼ਹੀਦੀ ਨਗਰ ਕੀਰਤਨ ਵੀ ਸੀ ਵੀਕਐਂਡ ਦੇ ਉੱਤੇ, ਟੇਸਟੀ ਕਾਰ ਰੈਲੀ ਵੀ ਸੀਗੀ ਵੀਕਐਂਡ ਦੇ ਉੱਤੇ, ਕਾਨਫਰੰਸ ਵੀ ਸੀਗੀ ਵੀਕਐਂਡ ਦੇ ਉੱਤੇ, ਉਹਦੇ ਵਿੱਚ ਵੀ ਵਾਪਸ ਸਾਰੇ ਸਿੰਘਾਂ ਨੇ ਸ਼ਾਮਲ ਹੋਣਾ ਸੀ। ਪਰ ਫਿਰ ਵੀ ਵੱਡੀ ਤਾਦਾਦ ਦੇ ਵਿੱਚ ਆਈ ਥਿੰਕ ਆਲਮੋਸਟ 3-4 ਦਰਜਨ ਸਿੱਖ ਪਰਿਵਾਰ ਆਪਣੇ ਇੱਥੇ ਪਹੁੰਚੇ ਹੋਏ ਸਨ ਇਸ ਰੈਲੀ ਦੇ ਵਿੱਚ, ਕਿਉਂਕਿ ਇਹ ਖਾਲਿਸਤਾਨ ਦੀ ਤਵਾਰੀਖ ਦੇ ਵਿੱਚ ਇੱਕ ਇਹੋ ਜਿਹਾ ਦਿਹਾੜਾ ਹੈ ਜਿਸ ਦਿਨ ਤੁਸੀਂ ਇਹ ਕਹਿ ਲਓ ਕਿ ਖਾਲਿਸਤਾਨ ਦਾ ਸੰਘਰਸ਼ ਹੁਣ ਅਫੀਸ਼ੀਅਲ ਤੌਰ ਤੇ, ਅਧਿਕਾਰ ਤੌਰ ਤੇ ਨਾਰਥ ਅਮਰੀਕਾ ਦੇ ਵਿੱਚ ਸ਼ੁਰੂ ਹੋ ਗਿਆ ਹੈ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਅਮਰੀਕਾ ਦੇ ਵਿੱਚ ਜਾਂ ਬਾਕੀ ਦੇਸ਼ਾਂ ਦੇ ਵਿੱਚ ਇਹ ਇਸ ਤਰ੍ਹਾਂ ਦੇ ਪ੍ਰੋਟੈਸਟ ਕਰ ਰਹੇ ਸੀਗੇ ਜਾਂ ਪੀਸਫੁਲ ਮਾਰਚ ਕਰ ਰਹੇ ਸੀ, ਦੂਸਰੇ ਪਾਸੇ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਵਾਪਰੀ ਹਿੰਸਕ ਘਟਨਾ ਲਈ ਜਿਹੜੀ ਹਿੰਸਕ ਘਟਨਾ ਵਾਪਰੀ ਆ, ਉਹ ਜਿਹੜੀ ਸੀ ਉਸ ਲਈ ਸ਼੍ਰੋਮਣੀ ਕਮੇਟੀ ਤੇ ਬਾਦਲ ਅਕਾਲੀ ਦਲ ਸਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਦੋਸ਼ੀ ਠਹਿਰਾਣੇ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਇਹਨੂੰ ਸਭ ਤੋਂ ਪਹਿਲਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਸਿੱਖਾਂ ਦਾ ਜਿਹੜਾ ਦੁੱਖ ਸੀਗਾ 1984 ਦਾ, ਜਿਹੜੀ ਅਰਦਾਸ ਅਕਾਲ ਤਖ਼ਤ ਸਾਹਿਬ ਤੇ ਅਸੀਂ ਕਰਦੇ ਹਾਂ ਉਹ ਇਸੇ ਕਰਕੇ ਕਰਦੇ ਹਾਂ ਕਿ ਥੋੜਾ ਬਹੁਤ ਉਹਨਾਂ ਜ਼ਖਮਾਂ ਦੇ ਉੱਤੇ ਮਰਹਮ ਲੱਗ ਸਕੇ। ਪਰ ਜਦੋਂ ਅਸੀਂ ਵੇਖ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਹਦੀ ਟਾਸਕ ਫੋਰਸ ਜਾਂ ਉਹਦੀ ਜਿਹੜੀ ਲੀਡਰਸ਼ਿਪ ਆ, ਉਹ ਉਹਨਾਂ ਜ਼ਖਮਾਂ ਨੂੰ ਕਰੇਵ ਰਹੀ ਹੈ, ਮਨ ਬਣਾਉਣ ਦੀ ਬਜਾਏ ਲਿਟਰਲੀ ਉਹਦੇ ਤੇ ਨਮਕ ਛਿੜਕਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਤੇ ਰੋਕਿਆ ਜਾ ਰਿਹਾ, ਕਿਤੇ ਆਹ ਨਾ ਕਰੋ ਜੀ, ਤੁਸੀਂ ਆਹ ਨਾ ਕਰੋ। ਸਿੱਖ ਜਦੋਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਾ, ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠਾ ਸਮਰਪਿਤ ਹੁੰਦਾ, ਤਾਂ ਉਹਦੇ ਉੱਤੇ ਬੰਦਸ਼ਾਂ ਲਾਉਣੀਆਂ ਕਿ ਤੇਰਾ ਪਜਾਮਾ ਚੂੜੀਦਾਰ ਨਹੀਂ ਹੈਗਾ, ਜਾਂ ਇੱਥੇ ਤੁਸੀਂ ਕਿੱਡੀ ਮੇਰੇ ਲਈ ਤਾਂ ਇਹ ਬੜੀ ਅਚੰਭੇ ਵਾਲੀ ਗੱਲ ਆ, ਇਹ ਹਾਸੋਹੀਣੀ ਗੱਲ ਵੀ ਨਹੀਂ ਹੈਗੀ, ਰੈਦਰ ਚਿੰਤਾ ਵਾਲੀ ਗੱਲ ਆ ਕਿ ਅਕਾਲ ਤਖ਼ਤ ਸਾਹਿਬ ਤੇ ਅੰਦਰ ਬੈਠ ਕੇ ਕਿਹਾ ਜਾ ਰਿਹਾ ਕਿ ਜੀ ਇੱਥੇ ਸਿਰਫ ਧਾਰਮਿਕ ਗੱਲ ਕੀਤੀ ਜਾ ਸਕਦੀ ਹੈ। ਅਕਾਲ ਤਖ਼ਤ ਸਾਹਿਬ ਇਟਸੈਲਫ ਧਾਰਮਿਕ ਤਾਂ ਸਾਡੇ ਦਰਬਾਰ ਸਾਹਿਬ ਦੇ ਵਿੱਚ ਹੋ ਰਹੀ ਆ, 24 ਘੰਟੇ ਉੱਥੇ ਕੀਰਤਨ ਚੱਲ ਰਿਹਾ। ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਜਿਹੜੀ ਆ ਉਹਦਾ ਮਕਸਦ ਇਹ ਸੀ ਕਿ ਇੱਥੋਂ ਜਿਹੜੇ ਖਾਲਸਾ ਪੰਥ ਦੇ ਰਾਜਸੀ ਫੈਸਲੇ ਆ, ਸਮਾਜਿਕ ਫੈਸਲੇ ਆ, ਉਹ ਤੇ ਵਿਚਾਰਾਂ ਕੀਤੀਆਂ ਜਾ ਸਕਣ। ਤੇ ਹੁਣ ਦੀ ਜਿਹੜੀ ਲੀਡਰਸ਼ਿਪ ਆ ਉਹ ਕਿਸੇ ਖਾਸ ਮਜਬੂਰੀ ਦੇ ਕਾਰਨ ਐਸਾ ਕਰ ਰਹੀ ਸੀ। ਸੋ ਮੈਂ ਇਹਨੂੰ ਦੋਨਾਂ ਰੈਲੀ, ਇੱਕ ਨਿਊਯਾਰਕ ਦੀ ਰੈਲੀ ਤੇ ਉੱਥੋਂ ਦਾ ਇੰਸੀਡੈਂਟ ਆ, ਜਿਵੇਂ ਉਹਨਾਂ ਨੇ ਦੋਨਾਂ ਨੂੰ ਥੋੜਾ ਜਿਹਾ ਇੱਕੋ ਪੈਰਾਗ੍ਰਾਫ ਦੇ ਵਿੱਚ ਜੋੜ ਕੇ ਕਹਿਣਾ ਚਾਹਾਂ ਤਾਂ ਮੈਨੂੰ ਇਹ ਲੱਗਦਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇੱਕ ਪਾਸੇ ਤਾਂ ਨਾਰਥ ਅਮਰੀਕਾ ਦੇ ਸਿੱਖਾਂ ਨੂੰ ਅਪੀਲ ਕੀਤੀ ਆ ਲਿਖਤੀ ਲੈਟਰ ਪੈਡ ਦੇ ਉੱਤੇ ਕਿ ਵੀ ਭਾਈ ਖਾਲਿਸਤਾਨ ਦੀ ਐਲਾਨ ਦੀ ਜੋ ਰੈਲੀ ਯੂਨਾਈਟਿਡ ਨੇਸ਼ਨਸ ਦੀ ਬਿਲਡਿੰਗ ਦੇ ਸਾਹਮਣੇ ਹੋ ਰਹੀ ਆ, ਉੱਥੇ ਹਮ ਹਮਾ ਕੇ ਪਹੁੰਚੋ। ਸਾਵਰਟੀ ਮਾਰਚ ਜਿਹੜਾ ਹੋ ਰਿਹਾ ਉੱਥੇ ਹਮ ਹਮਾ ਕੇ ਪਹੁੰਚੋ। ਪ੍ਰਭੂ ਸੱਤਾ ਮਾਰਚ ਜਿਹੜਾ ਹੋ ਰਿਹਾ ਉੱਥੇ ਹਮ ਹਮਾ ਕੇ ਪਹੁੰਚੋ। ਦੂਸਰੇ ਪਾਸੇ ਜਿਹੜੇ ਪੰਜਾਬ ਦੇ ਲੋਕ
ਸ਼ਹੀਦਾਂ ਦੀ ਰੈਲੀ ਉਹ ਵੀ ਮਾਰਚ ਕਰਕੇ ਅਕਾਲ ਤਖਤ ਸਾਹਿਬ ਤੇ ਆਏ ਸੀ, ਉੱਥੇ ਹੀ ਅਰਦਾਸ ਕੀਤੀ, ਆਪਾਂ ਵੀ ਉੱਥੇ ਅਰਦਾਸ ਕੀਤੀ ਆ, ਇੱਥੇ ਵੀ ਅਰਦਾਸ ਹੀ ਹੋਣੀ ਸੀ। ਤੇ ਇੱਥੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਾਵਰਨਟੀ ਦੀ ਗੱਲ ਨਾ ਕਰੋ। ਤੇ ਉਸ ਤੋਂ ਬਾਅਦ ਫਿਰ ਜੇ ਕੋਈ ਮਸਲਾ ਨਿੱਕਾ ਮੋਟਾ ਕਿਤੇ ਪੈਦਾ ਹੋ ਵੀ ਗਿਆ ਸੀ ਤਾਂ ਸਿੱਧੀ ਟਾਸਕ ਫੋਰਸ, ਸਿੱਧੀਆਂ ਡਾਂਗਾ, ਸਿੱਧੀਆਂ ਕਿਰਪਾਨਾਂ ਸੰਗਤ ਦੇ ਉੱਤੇ ਵਰਾਉਣੀਆਂ। ਇਹ ਤਾਂ ਮੈਨੂੰ ਇਹੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਲੈਕਸ਼ਨ ਦਾ ਜਿਹੜੀਆਂ ਤਾਰਾਂ ਕਿਸੇ ਹੋਰ ਪਾਸੇ ਤੋਂ ਜੁੜੀਆਂ ਹੋਈਆਂ ਸੀ, ਕਿਸੇ ਲੀਡਰਸ਼ਿਪ ਦੀਆਂ, ਜਿਹੜੀ ਕਿ ਇਹੋ ਜਿਹੀ ਗੱਲ ਕੀਤੀ ਆ। ਨਿਰਸੰਦੇਹ ਅਗਰ 6 ਜੂਨ 1984 ਦਾ ਦਿਨ ਕਾਲਾ ਹੈ ਤਾਂ ਫਿਰ 6 ਜੂਨ 2014 ਦਾ ਦਿਨ ਜੋ ਅਕਾਲ ਤਖਤ ਸਾਹਿਬ ਤੇ ਗੱਲ ਵਾਪਰੀ ਆ, ਉਸ ਨੂੰ ਵੀ ਤੁਸੀਂ ਕੋਈ ਬਾਹਲਾ ਸਫੈਦ ਜਾਂ ਕੋਈ ਬਾਹਲਾ ਚੰਗਾ ਨਹੀਂ ਕਹਿ ਸਕਦੇ। ਉਹਦਾ ਜ਼ਿਕਰ ਵੀ ਕਾਲੇ ਅੱਖਰਾਂ ਦੇ ਵਿੱਚ ਹੀ ਇਤਿਹਾਸ ਦੇ ਵਿੱਚ ਕੀਤਾ ਜਾਊਗਾ। ਉਹਦੇ ਨਾਲ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਇਆ, ਬਹੁਤ ਜ਼ਿਆਦਾ ਨਮੋਸ਼ੀ ਹੋਈ ਹੈ। ਚਾਰ ਸਪੇਰੇ ਇਸ ਘਟਨਾ ਦੀ ਨਖੇਧੀ ਤਾਂ ਕੀਤੀ ਹੀ ਜਾ ਰਹੀ ਹੈ, ਨਾਲ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਅਸੀਂ ਸਮਝ ਕਿਉਂ ਨਹੀਂ ਰਹੇ 3 ਦਹਾਕਿਆਂ ਬਾਅਦ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਪਹਿਲਾਂ ਇੱਕਦਮ ਮੀਡੀਆ ਨੂੰ ਕਿਹਾ ਕਿ ਇਟਸ ਸਾਰਾ ਫੋਲਟ ਸਰ ਸਿਮਰਨਜੀਤ ਸਿੰਘ ਮਾਨ ਜੀ ਦਾ, ਤੇ ਲੇਟਰ ਔਨ ਸੈਕਿੰਡ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਨਹੀਂ, ਇਹ ਸਿਮਰਨਜੀਤ ਸਿੰਘ ਮਾਨ ਚਲੇ ਗਏ ਸੀ, ਕੋਈ ਉਹਨਾਂ ਦਾ ਫਾਲਟ ਨਹੀਂ ਹੈ, ਇਹ ਤਾਂ ਭਾਰਤ ਦੀ ਕੋਈ ਏਜੰਸੀਆਂ ਆਈਆਂ ਸੀਆਂ, ਉਹਨਾਂ ਨੇ ਸਭ ਕੁਝ ਕਰਵਾਇਆ, ਐਂਡ ਦੈਨ ਦੈਟਸ ਦੀ ਰੀਜ਼ਨ ਕਿ ਅਸੀਂ 2 ਬੋਰੀਆਂ ਕਿਰਪਾਨਾਂ ਦੀਆਂ ਲੈ ਕੇ ਆਉਣੀਆਂ ਟਾਸਕ ਫੋਰਸ ਨੇ ਤਾਂ ਕਿ ਅਸੀਂ ਏਜੰਸੀਆਂ ਦੇ ਬੰਦੇ ਫੜ ਸਕਣ। ਪਰ ਉਹਨਾਂ ਨੇ ਇੱਕਦਮ 21 ਬੇਕਸੂਰ ਬੱਚੇ ਫੜੇ ਹੋਏ ਨੇ ਜਿਹੜੇ ਕਿ ਉਸ ਵੇਲੇ ਪਰਿਕਰਮਾ ਦੇ ਵਿੱਚ ਪਰਿਕਰਮਾ ਕਰ ਰਹੇ ਸੀਗੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੇਸਿਕਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਆ ਜੀ, ਜਿਸ ਵਾਹਦ ਇਨਸਾਨ ਨੇ ਸਭ ਤੋਂ ਪਹਿਲਾਂ ਈਵਨ ਦਰਬਾਰ ਸਾਹਿਬ ਦੇ ਘੱਲੂ ਘਾਰੇ ਨੂੰ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਦੀ ਖਾਤਰ ਸ਼੍ਰੋਮਣੀ ਕਮੇਟੀ ਨੂੰ ਮਜਬੂਰ ਕੀਤਾ ਕਿ ਤਾਂ ਬੰਦ ਕਮਰੇ ਦੇ ਵਿੱਚ ਹੀ ਇਹ ਐਸਾ ਕਰ ਲੈਂਦੇ ਸੀਗੇ ਤੇ ਬਾਅਦ ਦੇ ਵਿੱਚ ਇੱਕ ਦੀ ਸਟੇਟਮੈਂਟ ਅਸੀਂ ਅਖਬਾਰਾਂ 'ਚ ਪੜ੍ਹ ਲੈਂਦੇ ਸੀ ਵੀ ਅਕਾਲ ਤਖਤ ਸਾਹਿਬ ਤੇ ਕੋਈ ਅਰਦਾਸ ਹੋਈ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਇੱਕ ਵਾਹਦ ਇਨਸਾਨ ਆ ਜਿਹਨੇ ਸੋਚਿਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਨੂੰ ਤਾਂ ਪੰਜਾਬ ਦੇ ਲੋਕ ਭੁਲਾਉਣਾ ਹੀ ਚਾਹੁੰਦੇ ਨੇ, ਸਾਡੀ ਲੀਡਰਸ਼ਿਪ ਉਹਨੂੰ ਤਾਂ ਯਾਦ ਹੀ ਨਹੀਂ ਕਰਨਾ ਚਾਹੁੰਦੀ। ਉਹਨਾਂ ਦਾ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜਿਹੜੀ ਸੋਚ ਹੈ ਉਹਦੇ ਨੇੜੇ ਰੱਖਿਆ ਜਾ ਸਕੇ। ਹੁਣ ਕਿਉਂਕਿ ਇਹਨਾਂ ਨੂੰ ਮਨਾਉਣਾ ਪੈ ਰਿਹਾ, ਅਕਾਲ ਤਖਤ ਸਾਹਿਬ ਉੱਤੇ ਅਰਦਾਸ ਕਰਨੀ ਪੈ ਰਹੀ ਆ, ਤੇ ਹੁਣ ਸਿਰਫ ਤੇ ਸਿਰਫ ਅਸੀਂ ਵੇਖ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਬਾਕੀ ਦੀਆਂ ਪੰਥਕ ਧਿਰਾਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਇਹਨਾਂ ਨੇ ਆਪਣੀ ਕੰਟਰੋਲ ਰੇਖਾ ਦੇ ਨੇੜੇ ਲੈ ਕੇ ਆਂਦਾ ਹੋਇਆ। ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਇਹੋ ਜਿਹੀ ਪਰਸਨੈਲਿਟੀ ਆ, ਸ਼ਖਸੀਅਤ ਹੀ ਉਹਨਾਂ ਦੀ ਇਹੋ ਜਿਹੀ ਆ, ਉਹ ਨਾ ਤਾਂ ਕਿਸੇ ਏਜੰਸੀ ਤੋਂ ਡਰਦੇ ਆ, ਨਾ ਉਹ ਕਿਸੇ ਪੁਲਿਸ ਤੋਂ ਡਰਦੇ ਆ, ਨਾ ਉਹ ਗ੍ਰਿਫਤਾਰੀਆਂ ਤੋਂ ਡਰਦੇ ਆ, ਨਾ ਉਹਨਾਂ ਨੂੰ ਕਿਸੇ ਚੀਜ਼ ਦੀ ਪਰਵਾਹ, ਨਾ ਉਹਨਾਂ ਨੂੰ ਇਸ ਚੀਜ਼ ਦੀ ਪਰਵਾਹ ਕਿ ਮੈਨੂੰ ਲੋਕ ਵੋਟਾਂ ਪਾਉਣਗੇ, ਮੈਨੂੰ ਲੋਕ ਵੋਟਾਂ ਘੱਟ ਪਾ ਦੇਣਗੇ। ਉਹ ਇੱਕੋ ਨਿਸ਼ਾਨਾ ਲੈ ਕੇ ਚੱਲੇ ਆ, ਜਿਹੜਾ ਕਿ 1 ਮਈ 1984 ਨੂੰ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਤੋਂ ਬਣਾ ਕੇ ਅੰਮ੍ਰਿਤਸਰ ਐਲਾਨਨਾਮਾ ਉਹਨਾਂ ਨੂੰ ਦਿੱਤਾ ਗਿਆ ਸੀ। ਸਿੱਖ ਕੌਮ ਦੀ ਆਪਣੀ ਆਜ਼ਾਦੀ, ਸਿੱਖ ਕੌਮ ਦੇ ਆਪਣੇ ਘਰ ਦੀ ਪ੍ਰਾਪਤੀ, ਉਸੇ ਚੀਜ਼ ਨੂੰ ਲੈ ਕੇ ਉਹ ਇਨਸਾਨ ਚੱਲਿਆ ਹੋਇਆ। ਹੁਣ ਉਹਨੂੰ ਕਰਵ ਕਰਨ ਦੀ ਖਾਤਰ, ਉਹਨੂੰ ਕੰਟਰੋਲ ਕਰਨ ਦੀ ਖਾਤਰ ਜਾਂ ਉਹਨੂੰ ਡਿਮੋਰਲਾਈਜ਼ ਕਰਨ ਦੀ ਖਾਤਰ ਇਹੋ ਜਿਹੀਆਂ ਚਾਲਾਂ ਚੱਲੀਆਂ ਜਾ ਰਹੀਆਂ। ਮੈਨੂੰ ਲੱਗਦਾ ਹੈ ਕਿ ਉਹ ਇਹਦੇ ਵਿੱਚ ਸਫਲ ਨਹੀਂ ਹੋਣਗੇ, ਹੋਰ ਕਿਸੇ ਚੀਜ਼ 'ਚੋਂ ਸਫਲ ਹੋ ਵੀ ਜਾਏ ਸ਼ਾਇਦ ਹੋਣ, ਪਰ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦਾ ਜਿਹੜਾ ਮਾਣ ਸਤਿਕਾਰ ਆ ਹਰ ਸਿੱਖ ਦੇ ਹਿਰਦੇ ਅੰਦਰ, ਉਹਨਾਂ ਦੇ ਵਿਰੋਧੀਆਂ ਦੇ ਹਿਰਦੇ ਅੰਦਰ ਵੀ ਓਨਾ ਹੀ ਆ, ਕਿਉਂਕਿ ਦਿਲੋਂ ਵੀ ਇਹ ਬੰਦਾ ਬੜਾ ਸੱਚਾ ਹੈ। ਸੋ ਮੈਨੂੰ ਉਹ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਵੀ ਹਾਸੋਹੀਣੀ ਲੱਗਦੀ ਹੈ। ਇੱਕ ਥਾਂ ਤੇ ਉੱਤੇ ਗੱਲ ਕਹਿ ਰਿਹਾ, ਦੂਸਰੇ ਥਾਂ ਤੇ ਦੂਸਰੀ ਗੱਲ ਕਹਿ ਰਿਹਾ। ਇਨਫੋਰਮੇਸ਼ਨ ਯੁੱਗ ਆ, ਹਰ ਇੱਕ ਦੇ ਹੱਥ ਦੇ ਵਿੱਚ ਟੈਲੀਫੋਨ, ਸਮਾਰਟਫੋਨ ਫੜੇ ਹੋਏ ਆ, ਉਹਦੇ 'ਚ ਵੀਡੀਓਜ਼ ਬਣ ਰਹੀਆਂ, ਸਾਰੀਆਂ ਲੜਾਈਆਂ ਦੀਆਂ ਵੀ ਵੀਡੀਓ ਬਣੀਆਂ ਹੋਈਆਂ, ਕੌਣ ਕਿੱਥੇ ਕਿਵੇਂ ਗਲਤ ਸੀ ਉਹ ਸਾਰਾ ਕੁਝ ਦਿਸ ਰਿਹਾ। ਜਦੋਂ ਸਾਰਾ ਕੁਝ ਵਿਹੜੇ ਵਿੱਚ ਖਿਲਰ ਗਿਆ ਹੋਵੇ ਫਿਰ ਉਹਨੂੰ ਮੈਨੀਪੂਲੇਟ ਕਰਨਾ ਕੋਈ ਕੋਸ਼ਿਸ਼ ਤਾਂ ਕਰ ਸਕਦਾ, ਸਫਲ ਨਹੀਂ ਹੋ ਸਕਦਾ। ਜੀ ਬਿਲਕੁਲ, that's the question I asked ਵੀਰ ਜੀ, ਕਿਉਂਕਿ ਆਪਣੀਆਂ ਬਿਆਨ ਜਿਹੜੇ ਆਪਣੇ ਬਾਰ-ਬਾਰ ਬਦਲੀ ਜਾ ਰਹੇ ਨੇ। I feel like maybe he's pressurized under some other power, maybe that's the reason ਕਿ ਆਪਣੇ ਬਿਆਨ ਬਦਲਦੇ ਨੇ ਪਹਿਲਾਂ ਤੋਂ ਬਾਅਦ ਵਿੱਚ। ਤੇ ਵੀਰ ਜੀ ਸਾਡਾ ਐਕਚੁਅਲੀ ਵਕਤ ਸਮਾਪਤੀ ਵੱਲ ਜਾ ਰਿਹਾ, ਸਾਡੇ ਕੋਲ ਹੋਰ ਟਾਈਮ ਨਹੀਂ ਹੈਗਾ ਸਾਡੇ ਕੋਲ ਬਾਕੀ ਦੇ ਕੁਐਸਚਨ ਪੁੱਛਣ ਲਈ, ਪਰ ਫਿਊਚਰ ਦੇ ਵਿੱਚ ਅਸੀਂ ਹੋਪਫੁਲੀ ਇਸ ਬਾਰੇ ਵੀ ਗੱਲਬਾਤ ਕਰਾਂਗੇ, ਕਿਉਂਕਿ ਦੇयर ਸੋ ਮੈਨੀ ਕੁਐਸਚਨਸ ਰਿਲੇਟਡ ਟੂ ਇਸ ਘਟਨਾ ਦੇ ਨਾਲ ਰਿਲੇਟਡ ਕਰਦੇ ਨੇ। ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਅਸੀਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।